ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ। ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੀਆਂ ਅਹਿਮ ਵਿਚਾਰ ਚਰਚਾਵਾਂ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आया प्रोग्राम सचो सच विच बहुत मेहरबानी। जी डॉक्टर साहब अज 28 जून 2018 13 हाड़ नानकशाही संमत 550 का दिन है। तो डॉक्टर साहब प्रोग्राम शुरू करने तो पहला असीं अपने दर्शकों के ਸਰੋਤਿਆਂ ਨੂੰ हमेशा इतना दस दईए व्यूअर्स जे तुसी हक सच इंसाफ ते पैरा दिंदा इको एक चैनल TV 84 ਨੂੰ देखना चाहते हो तो तुसी देख सकते हो स्पैक्ट्रम केबल, आरसीएन केबल, बेल 5 केबल इन कैनेडा, roku, जादू बॉक्स, शावा, फेसबुक TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵੀਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ। ਸੋ ਕੀਪ ਵਾਚਿੰਗ TV 84। ਜੀ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਅੱਜ ਦਾ ਜੋ ਪਹਿਲਾ ਅਹਿਮ ਇਸ਼ੂ ਹੈ ਉਸ ਬਾਰੇ ਆਪਾਂ ਤੁਹਾਡੇ ਵਿਚਾਰ ਜਾਣਨੇ ਚਾਹਾਂਗੇ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਤੁਹਾਡੀਆਂ? ਦੇਖੋ ਲਗਭਗ 4000 ਸਾਲ ਤੋਂ ਰਿਗਵੇਦ ਦੀ ਸ਼ੁਰੂਆਤ ਦੇ ਨਾਲ ਬ੍ਰਾਹਮਣਵਾਦ ਦਾ ਦੌਰਾ ਸ਼ੁਰੂ ਹੁੰਦਾ ਜੀ ਔਰ ਜ਼ਾਹਰ ਹੈ ਕਿ ਜਦੋਂ ਤੱਕ ਵੇਦਾਂ ਦੀ ਗੱਲ 4 ਵੇਦ 6 ਸ਼ਾਸਤਰ ਤੇ ਫਿਰ ਸਿਮਰਤੀਆਂ ਵੇਦਾਂ ਦੀ ਵਿਆਖਿਆ ਇੰਟਰਪ੍ਰੀਟੇਸ਼ਨ ਔਰ ਜਦੋਂ ਅਸੀਂ ਵੇਦਾਂ ਸ਼ਾਸਤਰਾਂ ਤੇ ਸਿਮਰਤੀਆਂ ਦੇ ਇਕੱਠੇ ਧਰਮ ਬ੍ਰਾਹਮਣਵਾਦ ਦੀ ਗੱਲ ਕਰਦੇ ਹਾਂ ਤੇ ਇਹਨਾਂ ਸਿਮਰਤੀਆਂ 'ਚ ਮਨੂ ਸਿਮਰਤੀ ਨੇ ਫਾਈਨਲੀ ਜਿਹੜਾ ਹਿੰਦੂ ਲਾਅ ਬਣਾਇਆ ਜਿਹਦੇ ਥੱਲੇ 2 ਤਬਕੇ ਸਮਾਜ ਦੇ ਜਿਹੜੇ ਕਿ ਪਿਛਲੇ ਕਈ ਹਜ਼ਾਰ ਸਾਲ ਤੋਂ ਇਸ ਮਨੂ ਸਿਮਰਤੀ ਔਰ ਬ੍ਰਾਹਮਣਵਾਦ ਦੀ ਬਦੌਲਤ ਸਫ਼ਰ ਕਰ ਰਹੇ ਨੇ। ਉਹਨਾਂ 'ਚ ਇੱਕ ਔਰਤਾਂ ਤੇ ਦੂਸਰੇ ਜਿਨ੍ਹਾਂ ਨੂੰ ਸ਼ੂਦਰ ਬਣਾ ਦਿੱਤਾ ਗਿਆ ਵਰਣ ਵਿਵਸਥਾ ਦੇ ਥੱਲੇ, ਵਰਣ ਆਸ਼ਰਮ ਦੇ ਥੱਲੇ ਬ੍ਰਾਹਮਣ, ਕਸ਼ਤਰੀ, ਵੈਸ਼, ਸ਼ੂਦ ਇਹਨਾਂ ਦੇ ਫਰਜ਼ ਇਹਨਾਂ ਦੀ ਇਸ ਕੈਟਾਗਰੀ ਨੂੰ ਕਿਵੇਂ ਮਨੂ ਨੇ ਸ਼ੂਦਰਾਂ ਨੂੰ ਬਿਲਕੁਲ ਡੀਹਿਊਮਨਾਈਜ਼ ਕੀਤਾ ਇਹ ਅਕਸਰ ਅਸੀਂ ਸਮੇਂ-ਸਮੇਂ ਗੱਲ ਕਰਦੇ ਰਹਿੰਦੇ ਜੀ। ਉਸ ਧਰਤੀ ਦੇ ਉੱਤੇ ਬੇਸ਼ੱਕ ਬੁੱਧ ਨੇ ਬ੍ਰਾਹਮਣਵਾਦ ਨੂੰ ਚੈਲੰਜ ਕੀਤਾ। ਅਸੀਂ ਦੇਖਦੇ ਹਾਂ ਕਿ ਕਿਵੇਂ ਔਰ ਪਿਛਲੇ ਫਰਾਈਡੇ ਅਸੀਂ ਜ਼ਿਕਰ ਕੀਤਾ ਸੀ ਕਿ ਉਹ ਬੁੱਧ ਜਿਹਦਾ 700-800 ਸਾਲ ਜਿਸ ਬੁੱਧ ਧਰਮ ਦਾ ਪ੍ਰਭਾਵ ਇੱਧਰੋਂ ਅਫਗਾਨਿਸਤਾਨ ਤੋਂ ਲੈ ਕੇ ਔਰ ਦੱਖਣੀ ਭਾਰਤ ਤੱਕ ਰਿਹਾ। ਫਿਰ ਕੁਝ ਸਦੀਆਂ ਬਾਅਦ ਕਿਵੇਂ ਬ੍ਰਾਹਮਣਾਂ ਨੇ ਸਾਜ਼ਿਸ਼ ਕਰਕੇ ਬੁੱਧ ਧਰਮ ਨੂੰ ਭਾਰਤ ਚੋਂ ਡਿਸਟਰੋਏ ਕੀਤਾ। ਉਹਨਾਂ ਦੀਆਂ ਮੋਨੈਸਟਰੀਜ਼, ਮੱਠ, ਸਤੂਪੇ ਵੱਡੇ ਪੱਧਰ ਦੇ ਉੱਤੇ ਡੇਗੇ ਗਏ। ਲੱਖਾਂ ਬੋਧੀਆਂ ਨੂੰ ਜਿਉਂਦਿਆਂ ਸਾੜਿਆ ਗਿਆ, ਦਰਿਆਵਾਂ 'ਚ ਡੋਬਿਆ ਗਿਆ ਔਰ ਉਹਨਾਂ ਨੂੰ ਬਹੁਤਿਆਂ ਨੂੰ ਜਿਹੜਾ ਉਹ ਵਾਪਸ ਹਿੰਦੂ ਬਣਾਇਆ ਗਿਆ। ਔਰ ਉਸ ਤੋਂ ਬਾਅਦ ਹੀ ਅਸੀਂ ਦੇਖਦੇ ਹਾਂ ਕਿ ਬਾਹਰਲੇ ਹਮਲਾਵਰ ਉਹਨਾਂ ਦੀ ਸ਼ੁਰੂਆਤ ਹੁੰਦੀ ਹੈ। ਔਰ ਇਨ ਬਿਟਵੀਨ ਜਦੋਂ ਬੁੱਧ ਧਰਮ ਦਾ ਖਾਤਮਾ ਹੁੰਦਾ ਤੇ ਬੁੱਧ ਧਰਮ ਦਾ ਜਿਹੜਾ ਲੈਫਟ ਓਵਰ ਫਿਲਾਸਫੀ ਸੀ ਔਰ ਸੰਨਿਆਸ ਦੀ ਉਹਨਾਂ ਦੇ ਮਿਲਗੋਭੇ ਚੋਂ ਯੋਗ ਮਤ ਨਿਕਲਦਾ ਹੈ। ਯੋਗੀਆਂ ਦਾ ਇੱਕ ਆਪਣਾ ਵੱਖਰਾ ਪੰਥ ਜਿਹੜਾ ਅਲਟੀਮੇਟਲੀ ਬਹੁਤ ਸਾਰੇ ਸਟ੍ਰਿਕਟ ਡਿਸਿਪਲਿਨ ਜਿਹੜੇ ਬੁੱਧ ਧਰਮ ਦੇ ਜਾਂ ਈਵਨ ਜੈਨ ਧਰਮ ਦੇ, ਜਿਸ ਜੈਨ ਧਰਮ ਨਾਲ ਵੀ ਉਹੀ ਵਰਤਾਰਾ ਬ੍ਰਾਹਮਣਾਂ ਨੇ ਕੀਤਾ, ਉਸ ਦਾ ਉਹ ਤੱਤ ਸਾਰ ਹੈ। ਪਰ ਇਸ ਦੌਰਾਨ ਹੀ ਅਸੀਂ ਦੇਖਦੇ ਹਾਂ ਕਿ ਦੱਖਣ ਚੋਂ ਰਾਮਾਨੁਜ ਔਰ ਇਧਰ ਭਗਤ ਕਬੀਰ ਜੀ, ਭਗਤ ਰਵਿਦਾਸ ਜੀ ਔਰ ਉਹਨਾਂ ਦੇ ਜਿਨ੍ਹਾਂ ਦੇ ਨਾਲ ਅਸੀਂ ਦੇਖਦੇ ਹਾਂ ਕਿ ਜਿਸ ਨੂੰ ਭਗਤੀ ਲਹਿਰ ਦੇ ਨਾਂ ਥੱਲੇ ਕਿਹਾ ਜਾਂਦਾ ਇਹ ਲਹਿਰ ਖੜੀ ਹੋਈ। ਔਰ ਬੇਸ਼ੱਕ ਇਸ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਪਾਰਟ ਹੈ ਉਹ ਪੁਰਾਣਿਕ ਵਿਸ਼ਨੂੰ ਦੇ, ਕਿਉਂਕਿ ਅਵਤਾਰਾਂ ਦਾ ਦੌਰ ਵੀ ਸ਼ੁਰੂ ਹੋ ਗਿਆ ਸੀ। ਹਿੰਦੂ ਧਰਮ ਦੀ ਇੱਕ ਵੱਖਰੀ ਸ਼ਾਖਾ ਵੇਦ ਸ਼ਾਸਤਰ ਸਿਮਰਤੀਆਂ ਤੋਂ ਅੱਡ ਜਿਹਨੂੰ ਅਸੀਂ ਪੁਰਾਣਿਕ ਹਿੰਦੂ ਧਰਮ ਕਹਿੰਦੇ ਔਰ ਅੱਜ ਜਿਹੜਾ ਹਿੰਦੂਤਵ RSS ਪ੍ਰੀਚ ਕਰਦਾ ਉਹ ਵੇਦਾਂ ਸ਼ਾਸਤਰਾਂ ਵਾਲਾ ਨਹੀਂ ਹੈ, ਉਹ ਪੁਰਾਣਿਕ ਹਿੰਦੂ ਮਤ ਹੈ। ਉਸ ਦੇ ਥੱਲੇ ਸ਼ਿਵਜੀ, ਵਿਸ਼ਨੂੰ, ਬ੍ਰਹਮਾ ਇਹ 3 ਟ੍ਰਿਨਿਟੀ ਐਸਟੈਬਲਿਸ਼ ਕੀਤੀ ਗਈ ਔਰ ਉਹਦੇ 'ਚ ਵੀ ਜਿਹੜਾ ਵਿਸ਼ਨੂੰ ਦੇ ਅਵਤਾਰ ਜਿਹੜੇ ਨੇ ਫਿਰ ਉਹਨਾਂ ਦੀ ਗਿਣਤੀ ਸ਼ੁਰੂ ਹੋਈ। ਉਹਨਾਂ ਦੇ ਵਿੱਚ ਅਸੀਂ ਜਿਹੜਾ ਉਹ ਸਤਯੁਗ ਦਾ ਅਵਤਾਰ ਬਲ 52 ਭਾਇ ਉਹਦੇ ਥੱਲੇ ਦੇਖਦੇ ਹਾਂ, ਬਲਰਾਮ, ਤ੍ਰੇਤੇ ਦੇ ਰਾਮ ਔਰ ਦੁਆਪਰ ਦੇ ਕ੍ਰਿਸ਼ਨ। ਸੋ ਇਸੇ ਤਰ੍ਹਾਂ ਕਿਤੇ ਨਾ ਕਿਤੇ
बुद्ध ਨੂੰ ਵੀ ਅਵਤਾਰ ਐਲਾਨਣ ਦੀ ਲਾਈਨ ਰੱਖੀ ਗਈ, ਹਾਲਾਂਕਿ ਉਸ ਦਾ ਲੌਜੀਕ ਬਿਲਕੁਲ ਡਿਫਰੈਂਟ ਦਿੱਤਾ ਗਿਆ ਹੈ ਕਿ ਬੁੱਧ ਨੇ ਸ਼ੈਤਾਨ ਕਿਸਮ ਦੇ ਲੋਕਾਂ ਨੂੰ ਇੱਕ ਥਾਂ ਇਕੱਠੇ ਕੀਤਾ ਔਰ ਉਹਨਾਂ ਨੂੰ ਫਿਰ ਮਾਰਨਾ ਸੌਖਾ ਹੋ ਗਿਆ, ਇਸ ਲਈ ਉਹ ਵੀ ਵਿਸ਼ਨੂੰ ਦਾ ਅਵਤਾਰ ਹੈ। ਸੋ ਜ਼ਾਹਰ ਹੈ ਕਿ ਇਸ ਦੌਰ ਦੇ ਵਿੱਚ ਇਹ ਭਗਤੀ ਦਾ ਪਾਰਟ ਸ਼ੁਰੂ ਹੁੰਦਾ ਹੈ, ਜਿਸ ਭਗਤੀ ਦੇ ਮਾਰਗ ਦੇ ਉੱਤੇ ਜਿਹੜਾ ਹੈ ਉਹ ਜਿਹੜਾ ਕਾਸਟ ਸਿਸਟਮ ਹੈ ਜਾਂ ਵਰਣ ਆਸ਼ਰਮ ਹੈ ਉਸ ਦੀ ਪਕੜ ਥੋੜੀ ਜਿਹੀ ਢਿੱਲੀ ਹੁੰਦੀ ਹੈ। ਔਰ ਉਸ ਦੇ ਵਿੱਚ ਅਸੀਂ ਇਹ ਦੇਖਦੇ ਹਾਂ ਕਿ ਭਗਤ ਕਬੀਰ ਜੀ ਜਿਨ੍ਹਾਂ ਦਾ ਸੰਬੰਧ ਜੁਲਾਹਾ ਪਰਿਵਾਰ ਨਾਲ ਹੈ, ਕਿਉਂਕਿ ਇਹ ਕੱਪੜਾ ਜਿਹੜਾ ਬੁਣਨ ਦਾ ਕੰਮ ਕਰਦੇ ਨੇ। ਭਗਤ ਰਵਿਦਾਸ ਜੀ ਦਾ ਸੰਬੰਧ ਚਮੜੇ ਦੇ ਕੰਮ ਕਰਨ ਵਾਲੇ ਪਰਿਵਾਰ ਨਾਲ ਹੈ, ਜਿਨ੍ਹਾਂ ਨੂੰ ਚਮਿਆਰ ਕਿਹਾ ਜਾਂਦਾ ਸੀ। ਔਰ ਇਸੇ ਤਰ੍ਹਾਂ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਜਨਾਂ ਦੀ ਬਾਣੀ ਦਾ ਜ਼ਿਕਰ ਕਰਦੇ ਹਾਂ ਤੇ ਇਹ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਰੈਵੋਲੂਸ਼ਨ ਸੀ। ਹੁਣ ਭਗਤ ਕਬੀਰ ਜੀ ਵੀ, ਭਗਤ ਰਵਿਦਾਸ ਜੀ ਵੀ ਬਨਾਰਸ ਦੇ ਅੰਦਰ ਰਹੇ ਔਰ ਬਨਾਰਸ ਇਸ 13ਵੀਂ 14ਵੀਂ ਸਦੀ 'ਚ 15ਵੀਂ ਸਦੀ 'ਚ, ਹਾਲਾਂਕਿ ਉਸ ਤੋਂ ਪਹਿਲਾਂ ਤੋਂ ਹੀ ਬ੍ਰਾਹਮਣਾਂ ਦਾ ਹੈੱਡਕੁਆਰਟਰ ਹੈ। ਸੋ ਇਹਨਾਂ ਨੇ ਬਹੁਤ ਜ਼ਿਆਦਾ ਇਸ ਬਰੰਟ ਨੂੰ ਸਹਾਰਿਆ ਔਰ ਚੈਲੰਜ ਵੀ ਕੀਤਾ। ਉਹੀ ਪੀਰੀਅਡ ਸੀ ਕਿ ਇੱਕ ਪਾਸੇ ਹਕੂਮਤੀ ਜ਼ੁਲਮ ਵੀ ਚੱਲ ਰਹੇ ਸੀ, ਬਨਾਰਸ 'ਚ ਉਹੀ ਪੀਰੀਅਡ ਹੈ ਕਿ ਤੈਮੂਰ ਲੇਨ ਦਾ ਵੀ ਹਮਲਾ ਹੁੰਦਾ ਹੈ। ਔਰ ਇਹ ਜਿਹੜਾ ਵਰਗ ਹੈ, ਜਿਹੜਾ ਕਿਰਤੀ ਵਰਗ ਸੀ, ਇੱਕ ਪਾਸੇ ਆਰਥਿਕ ਤੌਰ ਤੇ ਉਹਨਾਂ ਦਾ ਸ਼ੋਸ਼ਣ ਹੁੰਦਾ ਸੀ, ਦੂਸਰੇ ਪਾਸੇ ਬ੍ਰਾਹਮਣਵਾਦ ਨੇ ਜਿਹੜਾ ਕਿ ਸਮਾਜਿਕ ਤੌਰ ਤੇ, ਧਾਰਮਿਕ ਤੌਰ ਤੇ, ਆਰਥਿਕ ਤੌਰ ਤੇ ਹਰ ਚੀਜ਼ ਦੇ ਉੱਤੇ, ਔਰ ਈਵਨ ਜਨਮ ਮਰਨ ਤੋਂ ਲੈ ਕੇ ਮਰਨ ਤੋਂ ਬਾਅਦ ਵੀ, ਜਿਵੇਂ ਇਹਨਾਂ ਨੇ ਸਰਾਧ ਔਰ ਪਿੰਡ ਭਰਾਣਾ ਔਰ ਦੂਸਰਾ ਜਿਹੜਾ ਸਾਰਾ ਅਗਲੇ ਜਨਮ ਦੇ ਕਲਿਆਣ, ਸਵਰਗ ਨਰਕ, ਇਹ ਸਾਰਾ ਜਿਹੜਾ ਉਹਨਾਂ ਨੇ ਜਾਲ ਬੁਣਿਆ ਉਹਦੇ 'ਚ ਸਾਰਾ ਸਮਾਜ ਫਸਿਆ ਹੋਇਆ ਸੀ। ਸੋ ਇਹ ਬ੍ਰਾਈਟਨਡ ਰੂਹਾਂ ਸਨ, ਇਹ ਐਨਲਾਈਟਨਡ ਰੂਹਾਂ ਸਨ, ਪ੍ਰਕਾਸ਼ਮਾਨ ਰੂਹਾਂ ਸਨ, ਜਿਨ੍ਹਾਂ ਨੇ ਜਿੱਥੇ ਰੱਬ ਦੀ ਬੰਦਗੀ ਦਾ ਸੁਨੇਹਾ ਦਿੱਤਾ, ਰੱਬ ਨਾਲ ਪਿਆਰ ਕਰਨ ਦੀ ਗੱਲ ਕੀਤੀ, ਪਿਆਰ ਹੀ ਰੱਬ ਨੂੰ ਪਾਉਣ ਦਾ ਇੱਕੋ ਇੱਕ ਰਸਤਾ ਹੈ। ਇਹਨਾਂ ਨੇ ਵਰਣ ਆਸ਼ਰਮ ਨੂੰ ਰਿਜੈਕਟ ਕੀਤਾ, ਜਿਹੜਾ ਸਿੱਧਾ ਬ੍ਰਾਹਮਣਵਾਦ ਨੂੰ ਚੈਲੰਜ ਸੀ, ਸਮਾਜਿਕ ਮਤਭੇਦ ਨੂੰ ਚੈਲੰਜ ਕੀਤਾ ਜਿਹੜਾ ਬ੍ਰਾਹਮਣ ਨੇ ਖੜਾ ਕੀਤਾ ਹੋਇਆ ਸੀ, ਫਿਰਕੂ ਨਫ਼ਰਤ ਨੂੰ ਚੈਲੰਜ ਕੀਤਾ ਜਿਹੜੀ ਹਿੰਦੂਆਂ ਤੇ ਮੁਸਲਮਾਨਾਂ ਦੇ ਵਿਚਾਲੇ ਸੀ। ਔਰ ਅੱਜ ਜਦੋਂ ਅਸੀਂ ਇਸ ਓਪਨਿੰਗ ਸੈਗਮੈਂਟ ਦੇ ਵਿੱਚ ਇਸ ਵਿਚਾਰ ਨੂੰ ਕਰ ਰਹੇ ਹਾਂ ਤੇ ਇਸ ਦਾ ਇੱਕ ਖਾਸ ਕਾਰਨ ਹੈ ਕਿ ਅੱਜ ਭਗਤ ਕਬੀਰ ਜੀ ਦਾ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਉਹਨਾਂ ਦੀ ਬਾਣੀ ਦੇ 227 ਪਦੇ 17 ਰਾਗਾਂ 'ਚ ਨੇ ਔਰ 237 ਸ਼ਲੋਕ ਨੇ, ਔਰ ਭਗਤਾਂ ਦੇ ਵਿੱਚ ਸਭ ਤੋਂ ਜ਼ਿਆਦਾ ਬਾਣੀ ਭਗਤ ਕਬੀਰ ਸਾਹਿਬ ਦੀ ਹੈ ਔਰ ਉਹਨਾਂ ਦਾ ਅੱਜ ਪ੍ਰਕਾਸ਼ ਦਿਵਸ ਹੈ। ਔਰ ਇਸ ਨੂੰ ਬੜੇ ਵੱਡੇ ਪੈਮਾਨੇ ਤੇ ਜਿਹੜੇ ਕਬੀਰ ਸਾਹਿਬ ਦੇ ਆਪਣੇ ਆਪ ਨੂੰ ਕਬੀਰ ਪੰਥੀ ਕਹਿੰਦੇ ਨੇ। ਔਰ ਜ਼ਾਹਰ ਹੈ ਕਿ ਵੀ ਬਹੁਤ ਵਾਰ ਜਿਹੜਾ ਜ਼ਾਤ ਪਾਤ ਆਧਾਰਿਤ ਭਾਵੇਂ ਚੈਲੰਜ ਵੀ ਹੋਇਆ ਹੋਏ, ਲੈ ਦੇ ਕੇ ਫਾਲੋਅਰ ਉਹਨਾਂ ਦੇ ਹੀ ਰਹਿ ਗਏ, ਉਹਨਾਂ ਵਰਗਾਂ ਦੇ ਵਿੱਚ ਹੀ ਜਿਹੜੇ ਉਸ ਦਿਨ ਨੂੰ ਮਨਾਉਂਦੇ ਨੇ, ਜਿਹੜੇ ਉਹਨਾਂ ਦੇ ਕੁਨਬੇ ਜਾਂ ਉਹਨਾਂ ਦੇ ਕਲੈਨ ਜਾਂ ਉਹਨਾਂ ਦੇ ਕਬੀਲੇ ਨਾਲ ਸੰਬੰਧਿਤ ਸਨ। ਸੋ ਜ਼ਾਹਰ ਹੈ ਕਿ ਕਬੀਰ ਪੰਥੀ ਜਿਹੜੇ ਨੇ ਉਹਨਾਂ ਦੇ ਵਿੱਚ ਬਹੁਤ ਸਾਰੇ ਕੱਪੜੇ ਦਾ ਕੰਮ ਕਰਨ ਵਾਲੇ ਜਾਂ ਜਿਸ ਨੂੰ ਬ੍ਰਾਹਮਣਵਾਦੀਆਂ ਨੇ ਜਿਹੜਾ ਉਹ ਜੁਲਾਹਾ ਕੈਟਾਗਰੀ 'ਚ ਰੱਖਿਆ ਸੀ ਉਹੀ ਨੇ। ਔਰ ਇਹ ਇੱਕ ਬੜਾ ਜ਼ਰੂਰੀ ਪਾਰਟ ਹੈ ਕਿ ਇੱਕ ਪਾਸੇ ਅਸੀਂ ਜਦੋਂ ਸਿੱਖੀ ਰੈਵੋਲੂਸ਼ਨ ਦੀ ਗੱਲ ਕਰਦੇ ਹਾਂ, ਔਰ ਮੈਂ ਥੋੜਾ ਜਿਹਾ, ਹਾਲਾਂਕਿ ਜਿੰਨੀਆਂ ਇਹ ਸਾਡੀਆਂ ਭਗਤ ਜਨਾਂ ਦੀਆਂ ਐਂਟੀਟੀਜ਼ ਨੇ, ਇਹਨਾਂ ਦੀਆਂ ਜਨਮ ਤਰੀਕਾਂ ਨੂੰ ਲੈ ਕੇ ਜਾਂ ਈਵਨ ਕਈ ਹਾਲਤਾਂ 'ਚ ਕਿ ਕਿਸ ਪੀਰੀਅਡ 'ਚ ਹੋਏ ਬੜੇ ਫਰਕ ਨੇ, ਪਰ ਜਿਹੜਾ ਇੱਕ ਸਿੱਖ ਹਲਕਿਆਂ ਦੇ ਵਿੱਚ ਭਗਤ ਕਬੀਰ ਜੀ ਦਾ ਜਿਹੜਾ ਜਨਮ ਸਾਲ ਮੰਨਿਆ ਜਾਂਦਾ ਹੈ ਉਹ 1440 ਹੈ ਔਰ ਜਦੋਂ ਉਹ ਇਸ ਦੁਨੀਆ ਤੋਂ ਰੁਖਸਤ ਹੋਏ ਪਰਮਜੋਤ ਦੇ ਨਾਲ ਮਿਲੇ ਉਹ ਵਰਾ ਜਿਹੜਾ 1518 ਦਾ ਹੈ। ਸੋ ਇਸ ਲਿਹਾਜ਼ ਦੇ ਨਾਲ ਵੀ ਜੇ ਅਸੀਂ ਦੇਖੀਏ ਤੇ ਉਹ ਗੁਰੂ ਨਾਨਕ ਸਾਹਿਬ ਇੱਕ ਡੇਟਾ ਇਹ ਨੇ, ਇੱਕ ਜਿਹੜੀਆਂ ਉਹ ਇਵੇਂ ਸ਼ੋਅ ਕਰਦੀਆਂ ਨੇ ਜਿਹਦੇ 'ਚ ਕਿ ਗੁਰੂ ਨਾਨਕ ਸਾਹਿਬ ਤੋਂ ਭਗਤ ਕਬੀਰ ਸਾਹਿਬ 71 ਸਾਲ ਪਹਿਲਾਂ ਹੋਏ ਨੇ। ਕੁਝ ਥਾਵਾਂ ਤੇ ਉਹਨਾਂ ਦੀ ਉਮਰ ਜਿਹੜੀ ਹੈ ਉਹ 120 ਸਾਲ ਤੱਕ ਵੀ ਲਿਖੀ ਹੈ ਔਰ ਕੁਝ ਜਿਹੜੇ ਪੁਰਾਤਨ ਇਤਿਹਾਸਕ ਸਰੋਤ ਨੇ ਉਹ ਗੁਰੂ ਨਾਨਕ ਸਾਹਿਬ ਔਰ ਭਗਤ ਕਬੀਰ ਸਾਹਿਬ ਦੀ ਮਿਲਣੀ ਦਾ ਜ਼ਿਕਰ ਵੀ ਕਰਦੇ ਨੇ, ਜਿਸ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਜਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ ਭਗਤ ਕਬੀਰ ਸਾਹਿਬ ਦੀ ਆਈ ਉਹ ਪਰਸਨਲੀ ਉਹਨਾਂ ਤੋਂ ਆਈ। ਪਰ ਕਿਉਂਕਿ ਮੈਂ ਇਸ ਦੇ ਉੱਤੇ ਕੋਈ ਬਹੁਤਾ ਨਹੀਂ ਫੋਕਸ ਕਰਨਾ ਚਾਹੁੰਦਾ ਕਿਉਂਕਿ ਇਹ ਵੇਰੀ ਕਰਦੇ ਨੇ ਸਾਰੇ ਵੇਰਵੇ,
ਪਰ ਉਹਨਾਂ ਦਾ ਜਨਮ ਪ੍ਰਤਾਪਗੜ੍ਹ ਦੇ ਵਿੱਚ ਯੂਪੀ ਦੇ ਵਿੱਚ ਹੁੰਦਾ ਹੈ। ਔਰ ਜਿਹੜੇ ਹਵਾਲੇ ਉਹਨਾਂ ਦੇ ਜੀਵਨ ਦੇ ਹਾਲਾਂ ਇਹ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਨੀਰੂ ਤੇ ਨੀਮਾ, ਕਿਉਂਕਿ ਇੱਥੇ ਵੀ ਦੋ ਵਿਊ ਨੇ ਕਿ ਉਹਨਾਂ ਦਾ ਜਨਮ ਜਿਹੜਾ ਹੈ ਉਹ ਬੇਸ਼ੱਕ ਕਿਸੇ ਹਿੰਦੂ ਪਰਿਵਾਰ 'ਚ ਹੋਇਆ ਹੋਵੇ ਜਾਂ ਕਿਵੇਂ ਹੋਇਆ ਹੋਇਆ, ਕੁਛ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਨੂੰ ਕੋਈ ਜਿਹੜਾ ਉਹ ਰੱਖ ਗਿਆ ਸੀ ਕਿਸੇ ਪਾਸੇ। ਔਰ ਇਹ ਨੀਰੂ ਤੇ ਨੀਮਾ ਜਿਹੜੇ ਕਿ ਮੁਸਲਮਾਨ ਸਨ, ਜੁਲਾਏ ਸਨ, ਉਹਨਾਂ ਨੇ ਹੀ ਉਹਨਾਂ ਨੂੰ ਦੀ ਪ੍ਰਤਪਾਲਨਾ ਕੀਤੀ। ਹਾਲਾਂਕਿ ਕਬੀਰ ਸ਼ਬਦ ਜਿਹੜਾ ਹੈ ਜ਼ਾਹਰਾ ਤੌਰ ਦੇ ਉੱਤੇ ਇਸਲਾਮਿਕ ਹੈ। ਔਰ ਹੁਣ ਤਾਂ ਖੈਰ ਸਿੱਖਾਂ 'ਚ ਵੀ ਸਾਡੇ ਇੱਕ ਬੜੇ ਜਾਣੂ ਪਰਿਵਾਰ ਸੀ, ਉਹਨਾਂ ਦੇ ਦੋ ਬੇਟੇ ਸੀ, ਉਹਨਾਂ ਨੇ ਉਹਨਾਂ ਦੇ ਨਾਂ ਕਬੀਰ ਸਿੰਘ ਤੇ ਫਰੀਦ ਸਿੰਘ ਰੱਖੇ। ਉਹਨਾਂ ਨੇ ਕਿਹਾ ਜੀ ਇਹ ਸਾਡੇ ਜਿਹੜੇ ਨੇ ਸਾਡਾ ਮਾਣ ਨੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਗੁਰੂ ਸਾਹਿਬ ਨੇ ਆਪਣੇ ਨਾਲ ਉਹਨਾਂ ਨੂੰ ਬਿਠਾਇਆ। ਪਰ ਜ਼ਾਹਰ ਹੈ ਉਸ ਤੋਂ ਪਹਿਲਾਂ ਜਦੋਂ ਇਸ ਸ਼ਬਦ ਦੀ ਅਹਿਮੀਅਤ ਵੱਲ ਅਸੀਂ ਦੇਖਦੇ ਤਾਂ ਫਿਰ ਔਰ ਇਹ ਜ਼ੋਰ ਲੱਗਾ ਹੁੰਦਾ ਜਦੋਂ ਜਿਹੜੇ ਲੋਕਾਂ ਨੇ ਬ੍ਰਾਹਮਣਵਾਦ ਦੇ ਜੂੜੇ 'ਚੋਂ ਨਿਕਲ ਕੇ ਆਪਣੇ ਆਪ ਨੂੰ ਬ੍ਰਾਹਮਣਵਾਦ ਨੂੰ ਚੈਲੰਜ ਕਰਦਿਆਂ ਹੀ ਐਸਟੈਬਲਿਸ਼ ਕੀਤਾ। ਬ੍ਰਾਹਮਣਾਂ ਦੀ ਤੁਸੀਂ ਚਾਲ ਦੇਖੋ, ਇਸ ਕਿਸਮ ਦੀਆਂ ਕਹਾਣੀਆਂ ਉਹਨਾਂ ਨੇ ਘੜ ਦਿੱਤੀਆਂ ਕਿ ਉਹਨਾਂ ਨੂੰ ਵੀ ਵਾਪਸ ਕਿਸੇ ਨੂੰ ਕਹਿ ਦਿੱਤਾ, ਜਿਵੇਂ ਭਗਤ ਰਵਿਦਾਸ ਜੀ ਦੇ ਹਵਾਲੇ ਨਾਲ ਕਹਿ ਦਿੱਤਾ ਜੀ ਪਿਛਲੇ ਜਨਮ 'ਚ ਉਹ ਬ੍ਰਾਹਮਣ ਸੀ ਪਰ ਆਹ ਗੱਲ ਹੋਈ ਇਸ ਲਈ ਉਹਨਾਂ ਨੂੰ ਸ਼ੂਦਰ ਦੇ ਘਰ ਜਿਹੜਾ ਹੈ ਉਹ ਜਨਮ ਮਿਲਿਆ। ਇਸੇ ਤਰ੍ਹਾਂ ਕਬੀਰ ਸਾਹਿਬ ਦੇ ਨਾਲ ਵੀ ਇਸ ਕਿਸਮ ਦੀਆਂ ਕਹਾਣੀਆਂ ਜੋੜੀਆਂ ਹੋਈਆਂ ਨੇ। ਪਰ ਜਦੋਂ ਅਸੀਂ ਕਬੀਰ ਸਾਹਿਬ ਦੀ ਬਾਣੀ ਦੇਖਦੇ ਤੇ ਜ਼ਾਹਰਾ ਤੌਰ ਦੇ ਉੱਤੇ ਉਹਨਾਂ ਨੇ ਜਿੱਥੇ ਬ੍ਰਾਹਮਣਵਾਦ ਨੂੰ ਸਿੱਧੀ ਲਿਆ, ਉੱਥੇ ਉਹਨਾਂ ਨੇ ਜਿਹੜੀਆਂ ਇਸਲਾਮ ਨੂੰ ਪ੍ਰੈਕਟਿਸ ਕਰਨ ਵਾਲੇ ਲੋਕ ਸੀ ਉਹਨਾਂ 'ਚ ਆਇਆ ਜਿਹੜਾ ਉਹ ਬਾਹਰੀ ਰੂਪ ਰੰਗ ਤਾਂ ਸੀ, ਲੇਕਿਨ ਜਿਹੜੀ ਇਸਲਾਮ ਦੀ ਸਪਿਰਿਟ ਗਾਇਬ ਸੀ। ਇਸ ਲਈ ਉਹਨਾਂ ਨੇ ਉਹਨਾਂ ਨੂੰ ਵੀ ਚੈਲੰਜ ਕੀਤਾ। ਸੋ ਜ਼ਾਹਰ ਹੈ ਕਿ ਅੱਜ ਜਦੋਂ ਅਸੀਂ ਇਸ ਉਹਨਾਂ ਦੇ ਜਨਮ ਦਿਨ ਦੇ ਮੌਕੇ ਤੇ, ਔਰ ਇਹ 28 ਜੂਨ ਦਾ ਦਿਨ ਉਹਨਾਂ ਦੇ ਬਰਥਡੇ ਦੇ ਤੌਰ ਤੇ ਐਸਟੈਬਲਿਸ਼ ਹੈ, ਮੂਲ ਨਾਨਕਸ਼ਾਹੀ ਕੈਲੰਡਰ 'ਚ ਵੀ ਇਹੀ ਡੇਟ ਹੈ। ਔਰ ਅੱਜ ਦੇ ਦਿਨ ਹੀ ਇਸ ਨੂੰ ਜਿੱਥੇ ਕਬੀਰ ਸਾਹਿਬ ਨੇ ਆਪਣੇ ਅਖੀਰਲੇ ਸਾਹ ਲਏ ਮਗਹਰ, ਔਰ ਇਹ ਵੀ ਅਸੀਂ ਦਿਲਚਸਪੀ ਵਾਲਾ ਵਾਇਸ ਹੈ ਇਹ ਸਾਰੀ ਗੱਲ ਕਿ ਕਿਵੇਂ ਜਦੋਂ ਕਿ ਕਬੀਰ ਸਾਹਿਬ ਸਾਰੀ ਜ਼ਿੰਦਗੀ ਬਨਾਰਸ 'ਚ ਰਹੇ, ਬ੍ਰਾਹਮਣਵਾਦ ਨੂੰ ਚੈਲੰਜ ਕੀਤਾ, ਉਹਨਾਂ ਦੇ ਜ਼ੁਲਮਾਂ ਦਾ, ਉਹਨਾਂ ਦੇ ਧੱਕੇ ਦਾ ਵੀ ਸ਼ਿਕਾਰ ਹੋਏ। ਪਰ ਬ੍ਰਾਹਮਣਵਾਦੀਆਂ ਨੇ ਇੱਕ ਕਹਾਣੀ ਮਗਹਰ ਦੇ ਹਵਾਲੇ ਨਾਲ, ਜਿਸ ਨੂੰ ਕਬੀਰ ਸਾਹਿਬ ਨੇ ਆਪਣੀ ਬਾਣੀ ਦੇ ਸ਼ਬਦ ਦੇ ਵਿੱਚ, ਕਿਉਂਕਿ ਉਸ ਵੇਲੇ ਉਹਦਾ ਕੋਈ ਦੂਸਰਾ ਨਾਂ ਵੀ ਹੜੱਪਾ, ਉਸ ਥਾਂ ਤੇ ਜਾ ਕੇ ਬ੍ਰਾਹਮਣਾਂ ਨੇ ਕਿਹਾ ਸੀ ਕਿ ਇਹ ਜਿਹੜਾ ਬੜਾ ਸਰਾਪਿਆ ਸ਼ਹਿਰ ਹੈ, ਔਰ ਉਸ ਸ਼ਹਿਰ ਦੀ ਕਹਾਣੀ ਜਿਹੜੀ ਹੈ ਉਹ ਸ਼ਿਵਜੀ ਦੇ ਪੁੱਤਰ ਗਣੇਸ਼ ਨਾਲ ਜੋੜੀ ਹੋਈ ਸੀ। ਤੇ ਬ੍ਰਾਹਮਣਾਂ ਨੇ ਕਿਹਾ ਸੀ ਕਿ ਜਿਹੜਾ ਮਗਹਰ ਦੇ ਵਿੱਚ ਜਾਂ ਹੜੱਪੇ ਦੇ ਵਿੱਚ ਜਾ ਕੇ ਜਿਹੜਾ ਵੀ ਉੱਥੇ ਮਰੇਗਾ ਉਹ ਗਧੇ ਦੀ ਜੂਨ 'ਚ ਪਏਗਾ। ਸੋ ਜ਼ਾਹਰ ਹੈ ਉਸ ਨੂੰ ਸਰਾਪਿਆ ਹੋਇਆ ਸ਼ਹਿਰ ਕਹਿੰਦੇ ਸੀ। ਔਰ ਮੈਂ ਅੱਜ ਜਦੋਂ ਇਸ ਮੁੱਦੇ ਤੇ ਰਿਸਰਚ ਕਰ ਰਿਹਾ ਸੀ ਤੇ ਇਹ ਗੱਲ ਸਾਹਮਣੇ ਆਈ, ਕਿਉਂਕਿ ਅੱਜ ਬਹੁਤ ਵੱਡਾ ਉੱਥੇ ਫੰਕਸ਼ਨ ਹੋਇਆ, ਜਿਹੜੀ ਸਰਕਾਰ ਨੂੰ, ਯੋਗੀ ਨੂੰ ਬਣਿਆ ਸਾਲ ਤੋਂ ਜ਼ਿਆਦਾ ਹੋ ਗਿਆ। ਨਾ ਪਿਛਲੇ ਸਾਲ ਉਹਨਾਂ ਨੂੰ ਚੇਤਾ ਸੀ ਕਿ ਕਬੀਰ ਸਾਹਿਬ ਦਾ ਦਿਨ ਮਨਾਉਣਾ, ਨਾ ਹੀ ਮੋਦੀ ਨੂੰ 4 ਸਾਲ ਹੋ ਗਏ ਉਹਨੂੰ ਚੇਤਾ ਸੀ ਮਨਾਉਣਾ। ਪਰ ਹੁਣ ਕਿਉਂਕਿ 2019 ਦੀਆਂ ਪਾਰਲੀਮੈਂਟ ਦੀਆਂ ਚੋਣਾਂ ਆ ਰਹੀਆਂ ਨੇ, ਤਾਂ ਇਹਨਾਂ ਦਾ ਵੀ ਹੁਣ ਇਹ ਹੈ ਕਿ ਵੀ ਕਿਉਂਕਿ ਜਿਹੜੇ ਕਬੀਰ ਪੰਥੀ ਨੇ ਉਹਨਾਂ ਦਾ ਦਾਅਵਾ ਹੈ ਕਿ ਵੀ ਉਹਨਾਂ ਦੀ ਗਿਣਤੀ 4 ਕਰੋੜ ਦੇ ਲਗਭਗ ਹੈ। ਉਹ ਹੈ ਜਾਂ ਨਹੀਂ, ਕਿਉਂਕਿ ਇਹ ਤਾਂ ਪਤਾ ਨਹੀਂ ਹੈ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਯੂਪੀ ਦੇ ਪੂਰਵਾਂਚਲ ਦੇ ਵਿੱਚ 12-13 ਜ਼ਿਲ੍ਹੇ ਐਸੇ ਨੇ ਜਿੱਥੇ ਇਹਨਾਂ ਦੀ ਕਬੀਰ ਪੰਥੀਆਂ ਦੀਆਂ ਵੋਟਾਂ ਜਿਹੜੀਆਂ ਨੇ ਉਹ ਡਿਸਾਈਡ ਕਰਦੀਆਂ ਨੇ ਕਿ ਕਿਹਨੇ ਜਿੱਤਣਾ ਤੇ ਕਿਹਨੇ ਹਾਰਨਾ। ਹੁਣ ਬ੍ਰਾਹਮਣਵਾਦੀਆਂ ਦੇ ਇਹਦੇ 'ਚ ਇੱਕ ਨੁਕਤਾ ਹੈ ਜਿਹੜਾ ਫਸਿਆ ਹੋਇਆ ਉਹਨਾਂ ਦਾ, ਜਾਂ ਪ੍ਰੋਬਲਮ ਹੈ ਕਿ ਜੇ ਕਬੀਰ ਸਾਹਿਬ ਨੂੰ, ਹੁਣ ਕਬੀਰ ਸਾਹਿਬ ਨੇ ਸਾਰੀ ਜ਼ਿੰਦਗੀ ਬਨਾਰਸ 'ਚ ਗੁਜ਼ਾਰੀ, ਬਨਾਰਸ 'ਚ ਬ੍ਰਾਹਮਣਵਾਦ ਨੂੰ ਚੈਲੰਜ ਕੀਤਾ। ਹੁਣ ਜੇ ਤੁਸੀਂ ਕਬੀਰ ਸਾਹਿਬ ਦੀਆਂ ਟੀਚਿੰਗਸ ਨੂੰ, ਉਹ ਬੇਸ਼ੱਕ ਗੁਰੂ ਗ੍ਰੰਥ ਸਾਹਿਬ 'ਚ ਦਰਜ ਨੇ, ਔਰ ਹੋਰ ਵੀ ਬਹੁਤ ਸਾਰੀ ਕਬੀਰ ਸਾਹਿਬ ਦੀ ਬਾਣੀ ਜਿਹੜੀ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਹੈ, ਇੱਕ ਅਲੱਗ ਗ੍ਰੰਥ ਦੇ ਰੂਪ 'ਚ ਹੈ ਜਿਹਨੂੰ ਕਬੀਰ ਬੀਚਕ ਗ੍ਰੰਥ ਕਹਿੰਦੇ ਨੇ। ਹੁਣ ਜ਼ਾਹਰ ਹੈ ਕਿ ਵੀ ਇਹ ਤਾਂ ਸਟੀਕ ਹੈ ਬਾਣੀ ਜਿਹੜੀ ਗੁਰੂ ਗ੍ਰੰਥ ਸਾਹਿਬ 'ਚ ਹੈ, ਇਹ 15ਵੀਂ ਸਦੀ 'ਚ ਜਿਹੜੀ ਹੈ ਉਹ ਸਟੀਕ ਬਾਣੀ ਦੇ ਤੌਰ ਤੇ, ਔਰ ਬਹੁਤ ਵਕਤ ਪਾ ਕੇ ਬਹੁਤ ਕੁਝ, ਜਿਵੇਂ ਈਵਨ ਗੁਰਬਾਣੀ ਦਾ ਗੁਰੂ ਗ੍ਰੰਥ ਸਾਹਿਬ ਤਿਆਰ ਹੋਣ ਤੋਂ ਪਹਿਲਾਂ ਵੀ ਇਹ ਰੁਝਾਨ ਬਣ ਗਿਆ ਸੀ ਕਿ ਨਾਨਕ ਸ਼ਬਦ ਲਾ ਕੇ ਬਹੁਤ ਸਾਰੇ ਜਿਹੜੇ ਨੇ ਆਪਣੀਆਂ ਰਚਨਾਵਾਂ ਰਚਣ ਲੱਗ ਗਏ ਸੀ। ਔਰ ਗੁਰੂ ਅਰਜਨ ਸਾਹਿਬ ਨੇ ਇਸ ਨੂੰ ਫਾਈਨਲ ਸ਼ੇਪ ਦੇ ਕੇ ਉਸ ਰੁਝਾਨ ਨੂੰ ਖਤਮ ਕਰ ਦਿੱਤਾ, ਔਰ ਕੱਚੀ ਬਾਣੀ ਜਿਹਨੂੰ ਕਿਹਾ ਜਾਂਦਾ ਸੀ ਉਹ ਸਾਰੀ
ਹਿੱਸਾ ਨਹੀਂ ਬਣ ਸਕੀ। ਲੇਕਿਨ ਇਸ ਮਾਮਲੇ ਦੇ ਵਿੱਚ ਜ਼ਾਹਰ ਹੈ ਕਿ ਬਹੁਤ ਕੁਝ ਐਸਾ ਕਬੀਰ ਸਾਹਿਬ ਦੇ ਨਾਂ ਨਾਲ ਜੋੜ ਕੇ ਉਸ ਕਬੀਰ ਵਿਚਕ 'ਚ ਵੀ ਹੈ, ਜਿਹਨੂੰ ਜੇ ਤੁਸੀਂ ਗੁਰਬਾਣੀ 'ਚ ਉਹਨਾਂ ਦੀ ਬਾਣੀ ਦੀ ਕਸਵੱਟੀ ਦੇ ਉੱਤੇ ਦੇਖੋਗੇ ਉਤਾਰ ਕੇ, ਤੇ ਉਹ ਪੂਰੀ ਨਹੀਂ ਉਤਰੇਗੀ। ਪਰ ਅਸੀਂ ਇਸ ਬਹਿਸ ਦੇ ਵਿੱਚ ਵੀ ਨਹੀਂ ਜਾਣਾ ਚਾਹੁੰਦੇ। ਅਸੀਂ ਇਹ ਸਮਝਦੇ ਹਾਂ ਵੀ ਜਿਹੜੇ ਜਿਹੜੇ ਪਾਰਟ ਗੁਰਬਾਣੀ ਦੇ ਵਿੱਚ ਤਸਦੀਕਸ਼ੁਦਾ ਨੇ, ਉਹਦੇ 'ਚ ਜ਼ਾਹਰ ਹੈ ਕਿ ਕਬੀਰ ਸਾਹਿਬ ਦੀ ਪਤਨੀ ਦਾ ਨਾਂ ਜਿਹੜਾ ਲੋਈ ਹੈ, ਔਰ ਲੋਈ ਨੂੰ ਐਡਰੈਸ ਕਰਦੇ ਆ ਗੁਰਬਾਣੀ 'ਚ ਉਹਨਾਂ ਦੇ ਸ਼ਬਦ ਨੇ। ਉਹਨਾਂ ਦੇ ਪੁੱਤਰ ਦਾ ਨਾਂ ਕਮਾਲ ਹੈ, ਔਰ ਜੇ ਤੁਸੀਂ ਕਮਾਲ, ਲੋਈ ਜਾਂ ਕਬੀਰ ਇਹ ਦੇਖੋ ਤਾਂ ਫਿਰ ਜ਼ਾਹਰਾ ਤੌਰ ਦੇ ਉੱਤੇ ਜਿਹੜਾ ਉਹਨਾਂ ਦਾ ਇਸਲਾਮ ਦੇ ਨਾਲ ਜੁੜੇ ਹੋਣਾ ਇਹ ਸਾਬਤ ਹੁੰਦੇ। ਲੇਕਿਨ ਜਿਵੇਂ ਮੈਂ ਕਿਹਾ ਵੀ ਉਹਨਾਂ ਦੀਆਂ ਟੀਚਿੰਗਸ ਇਸ ਕਿਸਮ ਦੀਆਂ ਬਿਲਕੁਲ ਰੱਬ ਨਾਲ ਪਿਆਰ ਕਰਨ ਵਾਲੀਆਂ, ਕਰਮਕਾਂਡ ਨੂੰ ਨਕਾਰਨ ਵਾਲੀਆਂ, ਬੁੱਤ ਪੂਜਾ ਦੇ ਖਿਲਾਫ ਜਿਹੜੀਆਂ ਨੇ ਮਜ਼ਬੂਤੀ ਦੇ ਨਾਲ ਨੇ ਕਿ ਹੁਣ ਬ੍ਰਾਹਮਣਵਾਦੀ ਜਾਂ ਮੋਦੀ RSS ਉਹਨਾਂ ਦੀਆਂ ਵੋਟਾਂ ਵੀ ਲੈਣਾ ਚਾਹੁੰਦੇ ਨੇ ਜੀ, ਪਰ ਉਹਨਾਂ ਨੂੰ ਇਹ ਸਮਝ ਵੀ ਨਹੀਂ ਆ ਰਿਹਾ ਕਿ ਵੀ ਕਬੀਰ ਸਾਹਿਬ ਨੂੰ ਉਹ ਕਿੱਥੇ ਫਿੱਟ ਕਰਨ। ਲੇਕਿਨ ਉਹਨਾਂ ਨੇ ਇੱਕ ਪਾਸੇ ਤਾਂ ਬਨਾਰਸ ਨਾਲ ਉਹਨਾਂ ਦਾ ਨਾਤਾ ਹੀ ਤੋੜ ਦਿੱਤਾ ਜੀ। ਹੁਣ ਕਬੀਰ ਸਾਹਿਬ ਨੇ ਸਾਰੀ ਜ਼ਿੰਦਗੀ ਬਨਾਰਸ ਗੁਜ਼ਾਰੀ, ਸਿਰਫ ਉਹ ਅੰਤ ਸਮੇਂ ਮਗਹਰ ਆਏ। ਪਰ ਜਿਹੜਾ ਹੁਣ ਵੱਡਾ ਫੰਕਸ਼ਨ ਜਿਹਦੇ ਤੇ ਸਰਕਾਰ ਨੇ 20-25-30 ਕਰੋੜ ਖਰਚ ਕੀਤਾ ਜਾਂ ਅੱਗੋਂ ਕਰਨਗੇ, ਉਹ ਮਗਹਰ ਦੇ ਵਿੱਚ ਹੋਇਆ। ਹੁਣ ਮਗਹਰ ਦੇ ਵਿੱਚ ਸਮੱਸਿਆ ਇਹ ਵੀ ਹੈ ਕਿ ਉੱਥੇ ਕੋਈ ਮੰਦਿਰ ਨਹੀਂ ਬਣਿਆ ਹੋਇਆ ਕਿ ਜਿਹਦੇ 'ਚ ਮੂਰਤੀਆਂ ਰੱਖੀਆਂ ਨੇ। ਉਹਦੇ 'ਚ ਕਬੀਰ ਸਾਹਿਬ ਦਾ, ਜਿਵੇਂ ਉਹਨਾਂ ਦੇ ਕਬੀਰ ਪੰਥੀਆਂ ਦਾ, ਔਰ ਉਹਦੇ ਨਾਲ ਕਿਉਂਕਿ ਜਿਵੇਂ ਗੁਰੂ ਨਾਨਕ ਸਾਹਿਬ ਦੇ ਨਾਲ ਕਰਤਾਰਪੁਰ ਸਾਹਿਬ ਵਿਖੇ ਜੁੜੀ ਹੋਈ ਗੱਲ ਹੈ ਕਿ ਜਿਹੜਾ ਉਹਨਾਂ ਦਾ ਮੁਸਲਮਾਨਾਂ ਨੇ ਜਿਹੜੇ ਉਹਨਾਂ ਦੇ ਫਾਲੋਅਰ ਸੀ, ਉਹ ਚਾਦਰ ਔਰ ਉਹ ਫੁੱਲ ਜਿਹੜੇ ਕਿ ਉਹਨਾਂ ਦੀ ਦੇਹ ਦੀ ਥਾਂ ਤੇ ਉੱਥੇ ਬਚੇ, ਉਸ ਨੂੰ ਕਬਰ ਦੇ ਵਿੱਚ ਦਫਨਾਇਆ। ਔਰ ਜਿਹੜੇ ਸਿੱਖ ਸਨ ਉਹਨਾਂ ਨੇ ਸਮਾਧ ਬਣਾਈ, ਔਰ ਕਰਤਾਰਪੁਰ ਦੇ ਵਿੱਚ ਸਾਈਮਲਟੇਨੀਅਸਲੀ ਸਮਾਧ ਵੀ ਔਰ ਕਬਰ ਵੀ ਐਗਜ਼ਿਸਟ ਕਰਦੇ ਨੇ। ਇਸੇ ਤਰ੍ਹਾਂ ਮਗਹਰ ਦੇ ਵਿੱਚ ਜਿਹੜਾ UP 'ਚ ਹੈ, ਜਿੱਥੇ ਕਬੀਰ ਸਾਹਿਬ ਦੀ ਸਮਾਧ ਹੈ, ਉਹਦੇ ਨਾਲ ਹੀ ਥੋੜੀ ਵਿੱਥ ਦੇ ਉੱਤੇ ਉਹਨਾਂ ਦਾ ਮਜ਼ਾਰ ਵੀ ਹੈ। ਔਰ ਜ਼ਾਹਰ ਹੈ ਵੀ ਜਿਹਨੇ ਜਾਣਾ ਮਜ਼ਾਰ ਦੇ ਉੱਤੇ ਉਹ ਚਾਦਰ ਵੀ ਚੜਾਉਂਦਾ ਹੈ। ਦਰਸ਼ਕ ਦੇਖ ਸਕਦੇ ਨੇ ਸਕਰੀਨ ਤੇ ਕਿ ਮੋਦੀ ਜਦੋਂ ਉੱਥੇ ਗਿਆ ਤੇ ਉਹ ਜਿਹੜਾ ਬੜੇ ਸਤਿਕਾਰ ਨਾਲ ਜਿਹੜੇ ਉੱਥੋਂ ਦੇ ਮਜ਼ਾਰ, ਅਸੀਂ ਪੰਜਾਬੀ 'ਚ ਕਹਿੰਦੇ ਜਿਹੜਾ ਮਜ਼ਾਰ ਦੀ ਦੇਖਭਾਲ ਕਰਦਾ, ਉਹਨਾਂ ਦੀ ਪ੍ਰੈਜ਼ੈਂਸ 'ਚ ਚਾਦਰ ਚੜਾ ਰਿਹਾ। ਹੁਣ ਕਿਉਂਕਿ ਉਹ UP 'ਚ ਗਿਆ ਮੋਦੀ ਵੋਟਾਂ ਦੇ ਲਈ, ਕੀ ਨਹੀਂ ਕਰਨਾ ਪੈਂਦਾ, ਤੇ ਯੋਗੀ ਵੀ ਉੱਥੇ ਪਹੁੰਚਿਆ। ਔਰ ਇਹ ਇਹਨਾਂ ਦੇ ਮੀਡੀਆ ਦੀ ਆਪਣੀ ਖਬਰ ਹੈ ਕਿ ਜਦੋਂ ਜਿਹੜੇ ਖਾਦਮ ਕਹਿੰਦੇ ਨੇ, ਅਸੀਂ ਪੰਜਾਬੀ 'ਚ ਮਜ਼ਾਰ ਹੈ ਔਰ ਜਿਹੜਾ ਉਰਦੂ ਸ਼ਬਦ ਹੈ ਉਹ ਖਾਦਮ ਹੈ ਉਸ ਮਜ਼ਾਰ ਦੇ, ਉਹਨਾਂ ਨੇ ਜਦੋਂ ਉਹਨੂੰ ਟੋਪੀ ਦਿੱਤੀ ਯੋਗੀ ਨੂੰ ਕਿ ਵੀ ਤੁਸੀਂ ਇਹ ਪਾ ਕੇ ਜਾਓ, ਉਹਨੇ ਨਾ ਕਰ ਦਿੱਤੀ। ਉਹਨੇ ਕਿਹਾ ਜੀ ਮੈਂ ਜਿਹੜੀ ਹੈ ਉਹ ਟੋਪੀ ਨਹੀਂ ਪਾਣੀ ਹੈ। ਔਰ ਮੋਦੀ ਨੇ ਤਾਂ ਪਤਾ ਨਹੀਂ ਕਿਵੇਂ ਕੀਤਾ, ਲੇਕਿਨ ਉਹਨੇ, ਮੋਦੀ ਪਹਿਲਾਂ ਹੀ ਗੁਜਰਾਤ 'ਚ 2002 'ਚ ਨਾ ਕਰ ਚੁੱਕਿਆ, ਸੋ ਸੰਭਵ ਹੈ ਮੋਦੀ ਨੂੰ ਉਹਨਾਂ ਨੇ ਦਿੱਤੀ ਨਹੀਂ ਹੋਣੀ। ਔਰ ਜਿਹੜਾ ਗੱਲ ਇੱਥੇ ਦੇਖਣ ਵਾਲੀ ਹੈ ਕਿ ਮੋਦੀ ਉੱਥੇ ਖਲੋ ਕੇ ਇਹ ਕਹਿੰਦਾ ਹੈ ਕਿ ਜੀ ਕਬੀਰ ਸਾਹਿਬ ਬਹੁਤ ਵੱਡੇ ਸੰਤ ਨੇ ਔਰ ਉਹ ਰਾਮ ਭਗਤ ਸੀ। ਉਹਨਾਂ ਨੇ ਬਨਾਰਸ 'ਚ ਰਹਿੰਦੇ ਆ ਸਾਰੀ ਉਮਰ ਰਾਮ ਭਗਤੀ ਕੀਤੀ। ਅਖੀਰ ਵੇਲੇ ਕਿਉਂਕਿ ਇਹ ਮਗਹਰ ਨੂੰ ਇਨਆਸਪੀਸ਼ੀਅਸ ਕਿਹਾ ਸੀ, ਉਹ ਇੱਥੇ ਆ ਗਏ। ਉਹਦੇ 'ਚੋਂ ਕਹਿੰਦੇ ਐਗਜ਼ੈਕਟ ਮੋਦੀ ਦੇ ਸ਼ਬਦ ਨੇ, ਲਿਵਿੰਗ ਹਿਜ਼ ਐਂਟਾਇਰ ਲਾਈਫ ਇਨ ਵਾਰਾਣਸੀ ਐਜ਼ ਏ ਰਾਮ ਭਗਤ, he came to Maghar to challenge the myth that if one dies in Varanasi, one goes to heaven। ਹੁਣ ਜ਼ਾਹਰ ਹੈ ਕਿ ਵੀ ਇਹ ਵੀ ਇੰਨਾ ਵੱਡਾ ਝੂਠ ਇਵੇਂ ਹੀ ਹੈ ਜਿਵੇਂ ਬੁੱਧ ਨੂੰ ਅਵਤਾਰ ਬਣਾ ਦਿਓ ਵਿਸ਼ਨੂੰ ਦਾ। ਜਿਹੜਾ ਬੁੱਧ ਦਾ ਪਹਿਲਾ ਮੈਸੇਜ ਹੀ ਸਾਰਨਾਥ ਬਨਾਰਸ ਤੋਂ ਥੋੜੀ ਦੂਰੀ ਦੇ ਉੱਤੇ ਹੀ ਆ ਕੇ ਬੁੱਧ ਨੇ ਚੈਲੰਜ ਕੀਤਾ ਸੀ ਕਿ ਮੈਂ ਬ੍ਰਾਹਮਣ ਕੋ ਨਹੀਂ ਮੰਨਤਾ। ਤੁਸੀਂ ਉਹਨਾਂ ਦੀਆਂ ਬੁੱਧ ਦੇ ਸਾਰੇ ਫਾਲੋਅਰ ਜਿਹੜੇ ਨੇ ਉਹਨਾਂ ਨੂੰ ਜਾਂ ਕਨਵਰਟ ਕਰ ਲਓ, ਮਾਰ ਦਿਓ, ਉਹਨਾਂ ਦੀਆਂ ਮੋਨੈਸਟਰੀਜ਼, ਸਤੂਪੇ, ਟੈਂਪਲ ਜਿਹੜਾ ਉਹ ਸਾਰੇ ਡਿਸਟਰੋਏ ਕਰ ਦਿਓ, ਉਹਨੂੰ ਕਹਿ ਦਿਓ ਵੀ ਵਿਸ਼ਨੂੰ ਦਾ ਅਵਤਾਰ ਹੈ। ਹੁਣ ਕਬੀਰ ਪੰਥੀਆਂ ਨੂੰ ਹੜੱਪਣ ਦੇ ਲਈ ਉਹਨਾਂ ਨੂੰ ਰਾਮ ਜੀ ਦੇ ਭਗਤ ਬਣਾ ਦਿੱਤੇ। ਔਰ ਕਿੱਥੇ ਜਦੋਂ ਅਸੀਂ ਕਬੀਰ ਸਾਹਿਬ ਦੀ ਬਾਣੀ ਦੀ ਵਿਚਾਰ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਅਸੀਂ ਭਗਤਾਂ ਦੀ ਬਾਣੀ ਜਿਵੇਂ ਭਗਤ ਰਵਿਦਾਸ ਜੀ ਦੇ ਅਸੀਂ 40 ਸ਼ਬਦ ਵਿਚਾਰੇ ਨੇ, ਅੱਜ ਕੱਲ੍ਹ 59 ਸ਼ਬਦ ਜਿਹੜੇ ਭਗਤ ਨਾਮਦੇਵ ਜੀ ਦੇ ਨੇ ਉਹਨਾਂ ਨੂੰ ਵਿਚਾਰ ਰਹੇ ਹਾਂ। ਉਸ ਤੋਂ ਬਾਅਦ ਅਸੀਂ ਭਗਤ ਕਬੀਰ ਜੀ ਦੀ ਬਾਣੀ ਵੀ ਵੇਰਵੇ ਨਾਲ ਵਿਚਾਰਾਂਗੇ ਕਿ ਉਹਨਾਂ ਨੇ ਕਿਵੇਂ ਇਸ ਸਾਰੀ ਬੁੱਤ ਪ੍ਰਸਤੀ ਨੂੰ, ਇਸ ਅਵਤਾਰਵਾਦ ਦਾ ਖੰਡਨ ਕੀਤਾ। ਔਰ ਜਿਹੜਾ ਇਹ ਵੇਦਾਂ ਸ਼ਾਸਤਰਾਂ ਦਾ ਧਰਮ ਹੈ, ਉਹਦੇ ਲਈ ਮੈਂ 2 ਸ਼ਬਦ ਚੁਣੇ ਨੇ ਜਿਹੜੇ ਕਿ ਕਬੀਰ ਸਾਹਿਬ ਦੇ ਸਪਸ਼ਟਤਾ ਨਾਲ ਦੱਸਦੇ ਨੇ
ਕਿ ਕਿਵੇਂ ਉਹਨਾਂ ਨੇ ਇਹ ਸਾਰੇ ਵੈਦਿਕ ਧਰਮ ਨੂੰ ਨਕਾਰਿਆ। ਜੀ। ਔਰ ਇਹੀ ਖਬਰ ਯੋਗੀਜ਼ ਨੋ ਟੂ ਕੈਪ, CM Yogi Adityanath refused to wear a cap at the mausoleum of Sant Kabir Das at Sant Kabir Nagar. He was reviewing preparations for the PM's visit and was offered a fur cap by Khadam Hussain, the caretaker, which he politely refused. As per tradition, I offered the cap to the CM, but he refused. However, he agreed to keep it. ਉਹਨੇ ਕਿਹਾ ਜੀ ਉਹਨੇ ਪਾਈ ਨਹੀਂ, ਪਰ ਉਹਨੇ ਰੱਖ ਲਈ ਕਿ ਕੋਈ ਗੱਲ ਨਹੀਂ, ਮੈਂ ਜਾਣ ਲੱਗੇ ਸੁੱਟ ਦਿਆਂਗਾ ਕਿਸੇ ਪਾਣੀ ਦੇ ਜਿਹੜਾ ਟੋਏ ਦੇ ਵਿੱਚ। ਔਰ ਇਸ ਸਾਰੇ ਦੇ ਨਾਲ ਜਿਹੜੇ ਦੋ ਪਾਰਟ ਮੈਂ ਹੋਰ ਵਿਚਾਰ ਚ ਲਿਆਉਣਾ ਚਾਹੁੰਦਾ। BBC ਪੰਜਾਬੀ ਨੇ ਵੀ ਇਸ ਦੇ ਉੱਤੇ ਬੜੀ ਵੇਰਵੇ ਦੇ ਨਾਲ ਸਟੋਰੀ ਕੀਤੀ ਹੈ ਕਿ ਕਿਉਂ ਉਹਨਾਂ ਨੇ ਆਪਣਾ ਮਗਹਰ ਨੂੰ ਆਪਣੇ ਅਖੀਰਲੇ ਸਮੇਂ ਲਈ ਕਿਉਂ ਚੁਣਿਆ। ਔਰ ਜਿਵੇਂ ਇੱਕ ਪਾਸਾ ਤਾਂ ਉਹ ਗਣੇਸ਼ ਦੇ ਨਾਲ ਜੋੜ ਕੇ ਤੇ ਖੋਤੇ ਦੀ ਜੂੰਝ ਪੈਣ ਦੀ ਗੱਲ ਉਹਨਾਂ ਨੇ ਕਹੀ, ਪਰ ਜਿਹੜੀ ਗੱਲ ਇਸ ਸਟੋਰੀ ਤੋਂ ਸਾਹਮਣੇ ਆਈ ਕਿ ਵੀ ਮਗਹਰ ਉਹ ਥਾਂ ਸੀ ਜਿੱਥੋਂ ਜਿਹੜੇ ਬੁੱਧ ਧਰਮ ਨਾਲ ਸੰਬੰਧਿਤ ਭਿਕਸ਼ੂ ਸੀ, ਉਹ ਜਿੰਨੇ ਬੁੱਧ ਦੇ ਤੀਰਥ ਨੇ, ਜਿੰਨੇ ਵੀ ਬੁੱਧ ਨਾਲ ਸੰਬੰਧਿਤ, ਉਹਨਾਂ ਦੇ ਵਿੱਚ ਜਿਹੜਾ ਉਹੀ ਰਸਤਾ ਸੀ ਜਿੱਥੋਂ ਕਿ ਉਹ ਜਾਂਦੇ ਸੀ। ਔਰ ਇਸ ਥਾਂ ਦੇ ਉੱਤੇ ਜਿਹੜੇ ਉਹਨਾਂ ਨੇ ਇਸ ਮਾਰਗ ਤੋਂ ਕਪਲਵਸਤੂ ਜਿਹੜਾ ਬੁੱਧ ਦਾ ਜਨਮ ਸਥਾਨ ਹੈ, ਲੂੰਬੀਨੀ, ਕੁਸ਼ੀਨਗਰ ਵਰਗੀਆਂ ਪ੍ਰਸਿੱਧ ਬੁੱਧ ਧਾਮਾਂ ਦੇ ਦਰਸ਼ਨਾਂ ਲਈ ਲੋਕ ਇੱਥੋਂ ਜਾਂਦੇ ਸੀ ਜਿਹੜੇ ਬੁੱਧ ਦੀ ਭਿਕਸ਼ੂ ਸੀ। ਔਰ ਇਹਨਾਂ ਨੂੰ ਇਹ ਬ੍ਰਾਹਮਣਾਂ ਨੂੰ ਇਹ ਤਕਲੀਫ ਸੀ ਕਿ ਬਈ ਉਹਨਾਂ ਨੇ ਕਿਹਾ ਕਿ ਬਈ ਇਹ ਥਾਂ ਹੀ ਭ੍ਰਸ਼ਟੀ ਹੋਈ ਹੈ, ਇੱਥੇ ਕੋਈ ਨਾ ਜਾਏ। ਸੋ ਜ਼ਾਹਰ ਹੈ ਕਿ ਇਹ ਵੀ ਜਿਹੜਾ ਉਹਨਾਂ ਦਾ ਮਗਹਰ ਨੂੰ ਨਕਾਰਨਾ ਸੀ, ਇਹ ਵੀ ਬੁੱਧ ਧਰਮ ਲਈ ਨਫ਼ਰਤ ਔਰ ਬੁੱਧ ਧਰਮ ਦਾ ਸਫਾਇਆ ਕਰਨ ਦੇ ਨਾਂ ਥੱਲੇ ਸੀ। ਔਰ ਅੱਜ ਵੀ ਮਗਹਰ ਦੇ ਵਿੱਚ ਬਹੁਤ ਗਰੀਬ ਲੋਕ ਹੀ ਰਹਿੰਦੇ ਨੇ, ਬਹੁਤ ਸਾਰੇ ਕਬੀਰਪੰਥੀ ਨੇ ਔਰ ਬਹੁਤ ਸਾਰੇ ਜਿਹੜੇ ਨੇ ਆਮ ਫੈਕਟਰੀਆਂ ਦੇ ਵਿੱਚ ਕੰਮ ਕਰਨ ਵਾਲੇ ਔਰ ਦੂਸਰੇ ਗਰੀਬ ਲੋਕ ਨੇ। ਹੁਣ ਇੱਕ ਪਾਸੇ ਇਹ ਗੱਲ ਸਾਬਤ ਕਰਦੀ ਹੈ ਕਿ ਵੀ ਕਿਵੇਂ ਕਬੀਰ ਸਾਹਿਬ ਨੂੰ ਵੀ ਇਹ ਨਫ਼ਰਤ ਕਰਦੇ ਨੇ, ਬਨਾਰਸ ਦੇ ਵਿੱਚ ਕੋਈ ਫੰਕਸ਼ਨ ਨਹੀਂ ਹੁੰਦਾ ਉਹਨਾਂ ਦੀ ਯਾਦ ਦੇ ਵਿੱਚ। ਦੂਸਰਾ ਪੱਖ ਮੈਂ ਜਿਹੜੀ ਖਬਰ ਹਰਿਆਣੇ ਦੇ ਹਵਾਲੇ ਨਾਲ ਦੇਖੀ, ਹੁਣ ਹਰਿਆਣੇ ਦੇ ਵਿੱਚ ਰੋਹਤਕ ਦੇ ਮੁਕਾਮ ਦੇ ਉੱਤੇ ਹੁਣ ਤਾਂ ਭਾਵੇਂ ਉਹ ਬਿਹਾਈਂਡ ਬਾਰਜ਼ ਹੈ ਬੰਦਾ, ਰਾਮਦਾਸ ਜਾਂ ਰਾਮਦੇਵ, ਉਹ ਵੀ ਕਬੀਰ ਪੰਥੀ, ਔਰ ਉਹ ਵੇਦਾਂ ਨੂੰ ਚੈਲੰਜ ਕਰਦਾ ਸੀ ਕਿਉਂਕਿ ਕਬੀਰ ਸਾਹਿਬ ਦਾ ਮੈਸੇਜ ਹੀ ਵੇਦਾਂ ਨੂੰ ਚੈਲੰਜ ਕਰਨ ਦਾ। ਸੋ ਉਹਨੂੰ ਤਾਂ ਜੇਲ੍ਹ ਪਹੁੰਚਾ ਦਿੱਤਾ ਇਹਨਾਂ ਨੇ ਡਿਫਰੈਂਟ ਰੀਜ਼ਨਸ ਕਰਕੇ, ਔਰ ਉੱਥੇ ਕਾਫੀ ਡੇਰੇ ਵਾਲਿਆਂ ਨੇ ਮੁਕਾਬਲਾ ਕੀਤਾ ਔਰ ਇਹ 100 ਸਾਲ ਤੋਂ ਪਹਿਲਾਂ ਦਾ ਵਾਕਿਆ ਹੈ। ਪਰ ਜਿਹੜੀ ਗੱਲ ਨੇ ਮੇਰਾ ਧਿਆਨ ਖਿੱਚਿਆ ਕਿ ਰੋਹਤਕ ਦੇ ਵਿੱਚ ਜਿੱਥੇ ਲੱਖਾਂ ਕਬੀਰ ਪੰਥੀ ਇਕੱਠੇ ਹੋਏ ਕਬੀਰ ਜੀ ਦਾ ਦਿਨ ਮਨਾਉਣ ਲਈ, ਔਰ ਉਹਨਾਂ ਨੇ ਇੱਕ ਜਿਹੜਾ ਚੰਗੀ ਇਹਨਾਂ ਦੀ ਰਵਾਇਤ ਹੈ ਕਿ ਇਹ ਕਿਉਂਕਿ ਕਿਰਤੀ ਵਰਗ ਦੇ ਨੇ, ਇਹ ਸਮਝਦੇ ਨੇ ਵੀ ਵਿਆਹਾਂ ਸ਼ਾਦੀਆਂ 'ਚ ਅਸੀਂ ਬਹੁਤਾ ਖਰਚ ਕਰਨ ਦੇ ਸਮਰੱਥ ਨਹੀਂ ਹੈ ਤੇ ਇਹ ਮਾਸ ਮੈਰਿਜਸ ਕਰਦੇ ਨੇ। ਸੋ 101 ਮਾਸ ਮੈਰਿਜਸ ਉਹਨਾਂ ਦੇ ਬੱਚੇ ਬੱਚੀਆਂ ਦੀਆਂ ਵੀ ਇਸ ਰੋਹਤਕ ਦੇ ਫੰਕਸ਼ਨ ਦੇ ਵਿੱਚ ਹੋਈਆਂ। ਪਰ ਇਹਦੇ 'ਚ ਜਿਹੜੀ ਗੱਲ ਇਹ ਦੱਸਦੀ ਹੈ ਵੀ ਕਿਵੇਂ ਜਿਵੇਂ ਬੁੱਧ ਨੂੰ ਅੱਜ ਤੱਕ ਮੁਆਫ ਨਹੀਂ ਕੀਤਾ, ਸਮਾਈਲਿੰਗ ਬੁੱਧਾ, ਲਾਫਿੰਗ ਬੁੱਧਾ, ਕਿਵੇਂ ਨਿਊਕਲੀਅਰ ਟੈਸਟਾਂ ਦੇ ਉਹਨਾਂ ਨੇ ਨਾਂ ਕੱਢੇ, ਇਵੇਂ ਹੀ ਇੱਕ ਪਾਸੇ ਜਿੱਥੇ ਜਿਹੜੇ ਕਬੀਰ ਸਾਹਿਬ ਦੇ ਸਪੋਰਟਰ ਨੇ ਉਹ ਜਾਂ ਉਹਨਾਂ ਦੇ ਡਿਵੋਟੀ ਸ਼ਰਧਾਲੂ ਨੇ ਉਹ ਦਿਨ ਮਨਾ ਰਹੇ ਸੀ, ਦੂਸਰੇ ਪਾਸੇ ਆਰੀਆ ਪ੍ਰਤੀਨਿਧ ਸਭਾ ਰੋਹਤਕ ਨੇ ਵੈਦਿਕ ਧਰਮ ਸੰਦੇਸ਼ ਯਾਤਰਾ ਇਹ ਪੈਰਲਲ ਜਲੂਸ ਕੱਢਿਆ ਤਾਂ ਕਿ ਉਹ ਕਬੀਰ ਪੰਥੀਆਂ ਦੇ ਨੂੰ ਜਿਹੜਾ ਚੈਲੰਜ ਕਰਨ। ਔਰ ਇਹ ਜਿਹੜਾ ਉਹਨਾਂ ਨੇ ਲੋਕਲ ਐਡਮਿਨਿਸਟ੍ਰੇਸ਼ਨ ਨੂੰ ਬੜਾ ਫਿਕਰ ਹੈ ਅਖੀਰ ਤੱਕ ਕਿ ਵੀ ਇਹ ਜਿਹੜਾ ਇਹ ਪੀਸਫੁਲੀ ਗੁਜ਼ਰ ਜਾਏ। ਇਟ ਮੇ ਬੀ pertinent to mention here that Rampal, who claims to be the spiritual successor of Saint Kabir, has been criticizing the Arya Samaj and the followers of the two sects have the history of clashes. ਉਹ ਇਸ ਲਈ ਜਿਹੜਾ ਕ੍ਰਿਟਿਸਾਈਜ਼ ਨਹੀਂ ਹੈ ਜੇ ਅਸੀਂ ਕਬੀਰ ਸਾਹਿਬ ਦੀ ਬਾਣੀ ਦੀ ਇੰਟਰਪ੍ਰੀਟੇਸ਼ਨ ਕਰੀਏ ਔਰ ਜਿਹੜੇ ਦੋ ਸ਼ਬਦ ਮੈਂ ਕਬੀਰ ਸਾਹਿਬ ਦੇ ਕੱਢੇ ਨੇ ਦੱਸਣ ਦੇ ਲਈ ਕਿ ਕਿਉਂ ਆਰੀਆ ਸਮਾਜ ਨੇ ਪੈਰਲਲ ਜਲੂਸ ਕੱਢਿਆ, ਕਿਉਂ ਕਬੀਰ ਪੰਥੀਆਂ ਦਾ ਇਹਨਾਂ ਦੇ ਨਾਲ ਦਿਲੋਂ ਕਲਿੱਕ ਨਹੀਂ ਹੋ ਸਕਦਾ ਕਦੇ ਵੀ, ਕਿਉਂਕਿ ਕਬੀਰ ਸਾਹਿਬ ਨੇ ਬ੍ਰਾਹਮਣਵਾਦ ਦੀ ਧੁੰਨੀ ਦੇ ਵਿੱਚ ਸਿੱਧਾ ਤੀਰ ਮਾਰਿਆ ਔਰ ਉਹਨੂੰ ਬਿਲਕੁਲ ਕੋਈ ਰੂਮ ਨਹੀਂ ਦਿੱਤਾ। ਔਰ ਕਬੀਰ ਸਾਹਿਬ ਦਾ ਗੌੜੀ ਰਾਗ ਦੇ ਵਿੱਚ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 329 ਤੇ
वेद की पुत्री सिमरती भाई, सांकल जेवरी लह आई, आपन नगर आप ते बांधिया, मोह कै फाद काल सर सांधिया रहाओ, कटी न कटै टूट न जाई, ना सा सांपण होए जग को खाई, हम देखत जिन सब जग लूटिया, कह कबीर मैं राम कै छूटिया। जी वेद की पुत्री सिमरती, हुण सिमरतियां वेदां दी इंटरप्रिटेशन है, और कबीर साहब ने कहा वेदां दियां पुत्रियां ने, जिन्नियां ने ओहदियां धीआं ने वेदां दी फिलासफी चों ही निकलियां। जी तो हुण की है इन्हां दे कोल वेदां और सिमरतियां च, सांकल जेवरी लै ही आई, कि वरण आश्रम जात पात दे संगल, सांकल संगल नूं कहंदे ने, और जेवरी रस्सी, कर्म कांड दियां रस्सियां, कि ਇਹ ਇਹਨਾਂ वेदां ਚੋਂ ਹੀ ਇਹ ਵਰਣ ਆਸ਼ਰਮ ਨਿਕਲਿਆ, ਇਹਦੇ ਚੋਂ ਕਰਮ ਕਾਂਡ ਨਿਕਲਿਆ। ਔਰ ਕਬੀਰ ਸਾਹਿਬ ਨੇ ਇਹਨਾਂ वेदां ਔਰ ਸਿਮਰਤੀਆਂ ਨੂੰ ਜਿਹੜਾ ਹੈ ਉਹ ਜੰਜੀਰਾਂ ਔਰ ਜਿਹਨੂੰ ਅਸੀਂ ਸੰਗਲ ਕਹਿੰਦੇ ਆ ਔਰ ਰੱਸੀਆਂ ਦੇ ਨਾਲ, ਜਿਹਦੇ ਚ ਕਰਮ ਕਾਂਡ ਹੈ ਔਰ ਵਰਣ ਆਸ਼ਰਮ ਹੈ, ਆਪਨ ਨਗਰ ਆਪ ਤੇ ਬੰਧਿਆ, ਕਿ ਇਸ ਬ੍ਰਾਹਮਣਵਾਦ ਦੀ ਵੈਦਿਕ ਔਰ ਸਿਮਰਤੀਆਂ ਦੀ ਵਿਚਾਰਧਾਰਾ ਨੇ ਸਾਰਿਆਂ ਨੂੰ ਬੰਨ ਲਿਆ, ਸਾਰਿਆਂ ਨੂੰ ਗੁਲਾਮ ਬਣਾ ਲਿਆ। ਮੋਹ ਕੈ ਫਾਦ ਕਾਲ ਸਰ ਸਾਂਧਿਆ, ਇਹਨਾਂ ਨੇ ਸਵਰਗ ਨਰਕ ਦੀ ਫਾਈ ਦਾ ਡਰ ਖੜਾ ਕਰਕੇ ਔਰ ਜਨਮ ਮਰਨ ਦਾ ਦੇ ਉਸ ਸਾਰੇ ਖੌਫ ਦਾ ਤੀਰ ਖਿੱਚ ਕੇ ਸਾਰਿਆਂ ਨੂੰ ਹੀ ਜਿਹੜਾ ਉਹ ਗੁਲਾਮ ਬਣਾ ਲਿਆ ਔਰ ਆਪਣੇ ਮੋਹ ਪਾਸ਼ ਦੇ ਵਿੱਚ ਜਕੜ ਲਿਆ। ਕਟੀ ਨਾ ਕਟੈ ਟੂਟ ਨਾ ਜਾਈ, ਸਾ ਸਾਂਪਣ ਹੋਏ ਜਗ ਕੋ ਖਾਈ, ਕਿ ਬ੍ਰਾਹਮਣਵਾਦ ਦੀ ਗ੍ਰਿਪ ਜਿਹੜੀ ਹੈ ਇਹ ਇੰਨੀ ਮਜ਼ਬੂਤ ਹੈ ਵੀ ਇਹ ਨਾ ਕੱਟਿਆ ਕੱਟੀ ਜਾਂਦੀ ਹੈ, ਨਾ ਟੁੱਟਿਆ ਟੁੱਟਦੀ ਹੈ, ਪਰ ਜਿਵੇਂ ਸੱਪਣੀ ਆਪਣੇ ਬੱਚਿਆਂ ਨੂੰ ਖਾ ਜਾਂਦੀ ਹੈ, ਇਵੇਂ ਇਹ ਵਿਚਾਰਧਾਰਾ ਲੋਕਾਂ ਨੂੰ, ਖਲਕਤ ਨੂੰ ਖਾ ਰਹੀ ਹੈ, ਉਹਨਾਂ ਨੂੰ ਤਬਾਹ ਕਰ ਰਹੀ ਹੈ। ਹਮ ਦੇਖਤ ਜਿਨ ਸਭ ਜਗ ਲੁੱਟਿਆ, ਮੈਂ ਦੇਖ ਰਿਹਾ ਕਿ ਸਾਰੇ ਇਹਦੀ ਗ੍ਰਿਫਤ ਵਿੱਚ ਫਸੇ ਹੋਏ ਨੇ ਔਰ ਇਸ ਤੋਂ ਛੁਟਕਾਰਾ ਜਿਹੜਾ ਹੈ ਉਹ ਸੰਭਵ ਨਹੀਂ ਲੱਗਦਾ। ਕਹੋ ਕਬੀਰ ਮੈਂ ਰਾਮ ਕੈ ਛੂਟਿਆ, ਕਬੀਰ ਸਾਹਿਬ ਕਹਿੰਦੇ ਨੇ ਕਿ ਭਾਈ ਮੈਂ ਤਾਂ ਉਸ ਰੱਬ ਦੇ ਨਾਲ ਜੁੜ ਗਿਆ ਤੇ ਛੁਟਕਾਰਾ ਇਹਨਾਂ ਦੀ ਵੇਦ ਤੇ ਇਹਨਾਂ ਸਿਮਰਤੀਆਂ ਤੋਂ ਕਰ ਲਿਆ, ਪਰ ਬਾਕੀ ਜਿਹੜੇ ਨੇ ਉਸ ਸਾਰੇ 'ਚ ਫਸੇ ਹੋਏ ਨੇ। ਹੁਣ ਇਸ ਸ਼ਬਦ ਨੂੰ ਪੜ੍ਹਨ ਵਾਲਾ ਕਿਵੇਂ ਕਬੀਰ ਸਾਹਿਬ ਦੀ ਵਿਚਾਰਧਾਰਾ ਨੂੰ ਟੋਲਰੇਟ ਕਰੇਗਾ, ਔਰ ਜ਼ਾਤ ਪਾਤ ਦੇ ਉੱਤੇ ਜਿਹੜੀ ਸਿੱਧੀ ਚੋਟ ਬ੍ਰਾਹਮਣ ਨੂੰ ਜਿਹਨੂੰ ਕਹਿੰਦੇ ਨੇ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਨੀ, ਉਹ ਕਬੀਰ ਸਾਹਿਬ ਦਾ ਸ਼ਬਦ ਵੀ ਜਿਹੜਾ ਗੌੜੀ ਰਾਗ ਦੇ ਵਿੱਚ ਹੈ। ਗਰਭ ਵਾਸ ਮੈਂ ਕੁਲ ਨਹੀਂ ਜਾਤੀ, ब्रह्म बिंद ते सब उत्पाती, कौरे पंडित बामण कब के होए, बामण कह कह जन्म मत खोए रहाओ, जो तू ब्राह्मण ब्राह्मणी जाया, तो आन बाट काहे नहीं आया, तुम कत ब्राह्मण हम कत शूद, हम कत लोहू तुम कत दूध, कहो कबीर जो ब्रह्म विचारे, सो ब्राह्मण कईयत है हमारे। हुण इस दे विच कबीर साहब पुछते ने कि जदों कोई गर्भ दे विच हुंदा है, प्रैगनेंट हुंदा है, मां हुंदी है, ओदी किहड़ी जात हुंदी है? बिल्कुल, कि बच्चा तो जिहड़ा है कोई जात दा टैग लैके नहीं जमदा। गर्भवास में कुल नहीं जाती, उन्हें किसी ने नहीं जानी है की है। ब्रह्म बिंद ते सब उत्पाती, सब नूं पैदा करने वाला तो वाहिगुरू है, ब्रह्म बिंद है, उस रब ने ही सारे जिहड़े दुनिया दे विच ਜਿਹੜੀ ਕ੍ਰੀਏਸ਼ਨ ਹੈ, ਬੱਚੇ ਬੱਚੀਆਂ, ਉਹ ਰੱਬ ਦੀ ਦੇਣ ਹੈ। ਕੌਰੇ ਪੰਡਤ ਬਾਹਮਣ ਕਬ ਕੇ ਹੋਏ, ਉਹ ਪੰਡਤਾ ਇਹ ਦੱਸੇ ਬਾਹਮਣ ਕਦੋਂ ਤੋਂ ਜੰਮ ਪਏ, ਤੂੰ ਕਦੋਂ ਦਾ ਬਾਹਮਣ ਹੋ ਗਿਆ? ਜਦੋਂ ਰੱਬ ਨੇ ਸਭ ਨੂੰ ਕੁੱਖ ਦੇ ਵਿੱਚ ਬਰਾਬਰ ਰੱਖਿਆ, ਬਰਾਬਰ ਜਨਮ ਦਿੱਤਾ, ਬਾਹਮਣ ਕਬ ਕੇ ਹੋਏ, ਬਾਹਮਣ ਕਹਿ ਕੇ ਜਨਮ ਮਤ ਖੋਏ ਰਹੋ, ਕਿ ਐਵੇਂ ਆਪਣੇ ਆਪ ਨੂੰ ਉੱਚਾ ਬਾਹਮਣ ਬਾਹਮਣ ਕਹਿ ਕੇ ਆਪਣਾ ਜੀਵਨ ਬਰਬਾਦ ਨਾ ਕਰ। ਜੋ ਤੂੰ, ਹੁਣ ਇੱਕ ਟੈਸਟ ਵੀ ਦਿੱਤਾ, ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ, ਜੇ ਤੂੰ ਇਹ ਸਮਝਦਾ ਹੈ ਵੀ ਤੂੰ ਬ੍ਰਾਹਮਣ ਹੈ, ਤੈਨੂੰ ਖਾਸ ਬ੍ਰਾਹਮਣੀ ਨੇ ਜੰਮਿਆ, तो आन वाट काहे नहीं आया, तू भी उसे रस्ते क्यों जम्मे जिथों बाकी जम्मे ने, तू मुंह ताणी निकल आंदा, आन वाट है दूसरे रस्ते भी, तू भी उसे ही कोर्स राही आया जिहदे राही जिन्हां नूं तुसीं शूदर बनाया होया है, जिहड़ा उन्हां दा जो तू ब्राह्मण ब्राह्मणी जाया, तो आन वाट काहे नहीं आया, तुम कत ब्राह्मण हम कत शूद, हम कत लोहू तुम कत दूध, भी तू कित्थों ब्राह्मण है, सानू तो किवें शूदर बनाया होया, मेरियां रगां दे विच ते लहू है, तू दस भी तेरियां रगां च दुध है। बिल्कुल, हुण ये चैलेंज एवें नहीं जदों कि ये सारा
ਇਹਨਾਂ ਦੇ ਉਹ ਅੰਦਰੋਂ ਹੀ ਨਹੀਂ ਅੰਦਰ ਨਹੀਂ ਇਹਨਾਂ ਦੇ ਵੜਦੀ ਗੱਲ ਕੋਈ ਵੀ ਕਿ ਇਹਨਾਂ ਨੇ ਕਿਵੇਂ ਉਹ ਰਾਮ ਭਗਤ ਦੱਸ ਰਿਹਾ ਮੋਦੀ ਜਿਹੜਾ ਕਬੀਰ ਸਾਹਿਬ ਨੂੰ ਉੱਥੇ ਜਾ ਕੇ ਤੁਮ ਕਤ ਬ੍ਰਾਹਮਣ ਹਮ ਕਤ ਸ਼ੂਦ ਹਮ ਕਤ ਲੋਹੂ ਤੁਮ ਕਤ ਦੂਧ ਕਹੋ ਕਬੀਰ ਜੋ ਬ੍ਰਹਮ ਵਿਚਾਰੈ ਸੋ ਬ੍ਰਾਹਮਣ ਕਹੀਅਤ ਹੈ ਹਮਾਰੇ। ਕਬੀਰ ਕਹਿੰਦੇ ਵੀ ਮੈਂ ਇਹ ਤੇਰਾ ਬਾਹਮਣ ਬੂਮਣ ਵਾਲਾ ਪਾਠ ਵਰਣ ਆਸ਼ਰਮ ਨਹੀਂ ਮੰਨਦਾ ਜੀ। ਸਾਡੀ ਸੋਚ ਦੇ ਮੁਤਾਬਕ ਤਾਂ ਸਾਡੀ ਫਕੀਰੀ ਦੀ ਦੁਨੀਆ 'ਚ ਜਿਹੜਾ ਰੱਬ ਦੀ ਵਿਚਾਰ ਕਰਦਾ ਰੱਬ ਨਾਲ ਜੁੜਿਆ ਹੋਇਆ ਕਿਉਂਕਿ ਬ੍ਰਹਮ ਰੱਬ ਦੇ ਲਈ ਸ਼ਬਦ ਸੀ ਉਸ ਡਾਇਲੈਕਟ ਦੇ ਵਿੱਚ ਕਿ ਸਾਡੇ ਵਿਚਾਰ 'ਚ ਤਾਂ ਜਿਹੜਾ ਰੱਬ ਦੇ ਨਾਲ ਇੱਕਮਿਕ ਹੈ ਸੋ ਬ੍ਰਾਹਮਣ ਕਹੀਅਤ ਹੈ ਹਮਾਰੇ। ਸਾਡੇ ਲਈ ਉਹੀ ਬ੍ਰਾਹਮਣ ਹੈ ਜਿਹੜਾ ਬ੍ਰਹਮ ਦੇ ਨਾਲ ਜੁੜਿਆ ਹੋਇਆ ਜਿਹੜਾ ਬ੍ਰਹਮ ਨੂੰ ਬਿੰਦਦਾ ਜਿਹਨੇ ਬ੍ਰਹਮ ਨੂੰ ਜਾਣ ਲਿਆ। ਸੋ ਅਸੀਂ ਇਸ ਮੁਬਾਰਕ ਦਿਨ ਦੇ ਮੌਕੇ ਸਮੂਹ ਸਿੱਖ ਜਗਤ ਨੂੰ ਮੁਬਾਰਕਬਾਦ ਦਿੰਦੇ ਹਾਂ ਔਰ ਮੈਂ ਇਹ ਮਹਿਸੂਸ ਵੀ ਕਰਦਾ ਹਾਂ ਕਿ ਵੀ ਇਹ ਸਾਡੀ ਤਰਾਸਦੀ ਨਹੀਂ, ਇਹ ਸਾਡੀ ਗਫਲਤ ਵੀ ਨਹੀਂ, ਇਹ ਸਾਡਾ ਗੁਨਾਹ ਹੈ ਕਿ ਅਸੀਂ ਜਿਨ੍ਹਾਂ ਭਗਤ ਜਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਹੈ ਉਹਨਾਂ ਦੇ ਦਿਨ ਉਸ ਸ਼ਾਨ ਸ਼ੌਕਤ ਨਾਲ ਉਸ ਸ਼ਰਧਾ ਨਾਲ ਜਿਹਦੇ 'ਚ ਕਿ ਉਹਨਾਂ ਭਾਈਚਾਰਿਆਂ ਨੂੰ ਵੀ ਹਿੱਸਾ ਬਣਾਇਆ ਜਾਂਦਾ ਗੁਰਦੁਆਰਾ ਸਾਹਿਬਾਨ 'ਚ ਮਨਾਉਣ ਦੀ ਰਵਾਇਤ ਨਹੀਂ ਕਾਇਮ ਕੀਤੀ। ਹੁਣ ਸ਼੍ਰੋਮਣੀ ਕਮੇਟੀ ਮੰਜੀ ਸਾਹਿਬ 'ਚ ਮਨਾਉਂਦੀ ਹੈ ਜਾਂ ਕੁਝ ਗੁਰਦੁਆਰਾ ਸਾਹਿਬਾਨ 'ਚ ਇਹ ਰੁਝਾਨ ਸ਼ੁਰੂ ਹੈ ਪਰ ਇਸ ਸਭ ਦਾ ਨਤੀਜਾ ਹੈ ਕਿ ਹੌਲੀ 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 ਇਹ ਉਹ ਸਮਾਜ ਦੇ ਵਰਗ ਜਿਨ੍ਹਾਂ ਦੀ ਅਸਲੀ ਥਾਂ ਗੁਰੂ ਨਾਨਕ ਦੇ ਘਰ ਸੀ, ਜਿਸ ਗੁਰੂ ਨਾਨਕ ਨੇ ਸਭ ਨੂੰ ਆਪਣੇ ਗਲ ਨਾਲ ਲਾਇਆ ਸੀ, ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹਨਾਂ ਸਾਰੇ ਭਗਤ ਜਨਾਂ ਨੂੰ ਗੁਰੂ ਸਾਹਿਬ ਨੇ ਆਪਣੇ ਨਾਲ ਬਿਠਾਇਆ ਔਰ ਗੁਰੂ ਨਾਨਕ ਸਾਹਿਬ ਨੇ ਬੁਲੰਦ ਸੁਰ 'ਚ ਫਰਮਾਇਆ ਸੀ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿਨ ਕੈ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ਿਸ਼। ਅਸੀਂ ਆਪਣੇ ਗੁਨਾਹ ਨੂੰ ਬਖਸ਼ਾਈਏ ਔਰ ਕੁੱਲ ਲੁਕਾਈ ਨੂੰ ਆਪਣੇ ਗਲ ਨਾਲ ਲਾਉਣ ਦਾ ਜਿਹੜਾ ਸਾਡਾ ਗੁਰਮਤ ਦਾ ਫਲਸਫਾ ਹੈ ਉਹਦੇ ਤਹਿਤ ਇਹਨਾਂ ਸਾਰਿਆਂ ਨੂੰ ਹੀ ਜਿਹੜੇ ਸਮਾਜ ਨੇ ਨਿਮਾਣੇ ਨਿਤਾਣੇ ਬ੍ਰਾਹਮਣਵਾਦ ਨੇ ਸ਼ੂਦਰ ਬਣਾਏ ਹੋਏ ਨੇ ਇਹਨਾਂ ਨੂੰ ਆਪਣੇ ਗੱਲ ਨਾਲ ਲਾਈਏ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣਾ ਬ੍ਰੇਕ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ ਕਸ਼ਮੀਰੀਆਂ ਤੇ ਭਾਰਤੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵੀਰ। ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।